ਤਪਿਸ਼ ਆਖਣ ਜਾਂ ਲੋ ਆਖਣ ਉਹਨੂੰ ਇਤਰਾਜ਼ ਕਿਉਂ ਹੋਵੇ ਕਿ ਅਗਨੀ ਜੁਗਨੂਆਂ ਦੇ ਬਿਆਨ ਦੀ ਮੁਹਤਾਜ ਕਿਉਂ ਹੋਵੇ। ਭੰਵਰਿਆਂ ਦੀ ਹਰ ਇੱਕ ਬੈਠਕ ਇਹੋ ਮੁੱਦਾ ਉਠਾਉਂਦੀ ਹੈ, ਉਹਨਾਂ ਦੇ ਹੁੰਦਿਆਂ ਤਿਤਲੀ ਦੇ ਸਿਰ ਤੇ ਤਾਜ ਕਿਉਂ ਹੋਵੇ। ਸਤਿ ਸ਼੍ਰੀ ਅਕਾਲ ਜੀ, ਜੁੜ ਬੈਠੇ ਹੋ ਪੰਜਾਬੀ ਰੇਡੀਓ USA ਦੇ ਨਾਲ ਅਤੇ ਬੜਾ ਖੂਬਸੂਰਤ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਮੈਂ ਜੋਤ ਰਣਜੀਤ ਕੌਰ ਤੁਹਾਡੀ ਸਾਰਿਆਂ ਦੀ ਖਿਦਮਤ ਦੇ ਵਿੱਚ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬੜੀਆਂ ਮਾਇਨਾਜ਼ ਹਸਤੀਆਂ ਇਸ ਪ੍ਰੋਗਰਾਮ ਦਾ ਸ਼ਿੰਗਾਰ ਬਣਦੀਆਂ ਏ, ਰੂਬਰੂ ਹੁੰਦੀਆਂ ਉਹ ਆਵਾਜ਼ਾਂ ਤੇ ਉਹ ਅਲਫਾਜ਼ ਜਿਨ੍ਹਾਂ ਨੇ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਆਪਣਾ ਅਹਿਮ ਤੇ ਖਾਸ ਯੋਗਦਾਨ ਪਾਇਆ ਹੁੰਦਾ। ਸੋ ਅੱਜ ਹਰ ਦਿਲ ਅਜ਼ੀਜ਼ ਮਨਦੀਪ ਲੁਧਿਆਣਾ ਜੀ ਮੇਰੇ ਨਾਲ ਜੁੜੇ ਹੋਏ ਆ, ਜਿਨ੍ਹਾਂ ਦੀ ਬਾ ਕਮਾਲ ਕਲਮ ਤੇ ਉਸ ਤੋਂ ਵੀ ਜ਼ਿਆਦਾ ਖੂਬਸੂਰਤ ਉਹਨਾਂ ਦੀ ਆਵਾਜ਼, ਬੜਾ ਅੱਛਾ ਲਿਖਦੇ ਆ, ਬੜੇ ਵਧੀਆ ਸ਼ਾਇਰ ਜਨਾਬ ਮਨਦੀਪ ਲੁਧਿਆਣਾ ਜੀ ਮੇਰੇ ਨਾਲ ਆ। ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬੜਾ ਨਿੱਘਾ ਸਵਾਗਤ ਮਨਦੀਪ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੋਤ ਜੀ ਸਤਿ ਸ਼੍ਰੀ ਅਕਾਲ ਜੀ। ਸੋ ਮਨਦੀਪ ਜੀ, ਸਭ ਤੋਂ ਪਹਿਲਾਂ ਰਸਮੀ ਜੇ ਸਵਾਲਾਂ ਦੇ ਨਾਲ ਆਪਾਂ ਇਸ ਗੱਲਬਾਤ ਨੂੰ ਅੱਗੇ ਤੋਰਦੇ ਹਾਂ ਕਿ ਤੁਹਾਡਾ ਪਿਛੋਕੜ ਕੀ ਆ, ਕਿੱਥੋਂ ਪੜ੍ਹਾਈ ਲਿਖਾਈ ਹੋਈ ਤੇ ਅੱਜ ਕੱਲ੍ਹ ਕੀ ਕਰਦੇ ਹੋ ਜੀ। ਸਾਡਾ ਹੈ ਤਾਂ ਲੁਧਿਆਣਾ ਹੀ ਖਾਸ ਹੀ, ਲੁਧਿਆਣੇ ਦੇ ਨਾਲ ਸਾਡਾ ਪਿੰਡ ਪੈਂਦਾ ਹੈਗਾ ਚੰਡੀਗੜ੍ਹ ਰੋਡ ਤੇ ਪਿੰਡ ਜਮਾਲਪੁਰ ਜੀ। ਪਰ ਅਸੀਂ ਉੱਥੋਂ 2000 ਦੇ ਵਿੱਚ ਆ ਗਏ ਸੀ ਇੱਧਰ ਹੰਬੜਾ ਪਿੰਡ ਸਾਡਾ। ਹੁਣ ਸਾਡਾ ਪਿੰਡ ਹੰਬੜਾ ਪਰ ਹੈ ਲੁਧਿਆਣੇ ਜੀ ਇਹ ਦੋਨੋਂ ਜੀ। ਤੇ ਇਸ ਕਰਕੇ ਮੈਂ ਮਨਦੀਪ ਲੁਧਿਆਣਾ ਹੀ ਲਿਖਦਾ। ਬਾਕੀ ਪੜ੍ਹਾਈ ਲਿਖਾਈ ਤਾਂ ਮੈਂ +2 ਪਾਸ ਮੈਂ ਕੀਤੀ ਹੋਈ ਆ। ਉਸ ਤੋਂ ਬਾਅਦ ਪ੍ਰਾਈਵੇਟ ਫੈਕਟਰੀ ਦੇ ਵਿੱਚ ਹੀ ਕੰਮ ਕਾਰ ਚੱਲਦਾ ਜੀ। ਇੰਨਾ ਕੀ ਆ, ਬਾਕੀ ਲਿਖਣ ਦਾ ਜਵਾਬ ਇਹ ਚੱਲਦਾ ਪਿਆ ਨਾਲ ਨਾਲ ਗਜ਼ਲ ਦਾ ਪੰਜਾਬੀ 'ਚ। ਜੀ ਮਨਦੀਪ ਜੀ, ਅਕਸਰ ਇਹ ਕਹਾਵਤ ਆ ਕਿ ਜਿਹੜੀ ਸ਼ਾਇਰੀ ਆ ਉਹ ਕਿਸੇ ਦੇ ਸਿਖਾਉਣ ਦੇ ਨਾਲ ਨਹੀਂ ਆਉਂਦੀ, ਤੇ ਇਹ ਚਿੰਨ੍ਹ ਆ ਜਿਹੜੀ ਹੈ ਮਨਦੀਪ ਲੁਧਿਆਣਾ ਦੇ ਅੰਦਰ ਕਿਵੇਂ ਆਈ? ਇਹ ਜੀ ਗੱਲ ਤੁਸੀਂ ਬਿਲਕੁਲ ਠੀਕ ਕਹੀ ਹੈ ਕਿ ਜਿਹੜੀ ਸ਼ਾਇਰੀ ਆ, ਕਿਉਂਕਿ ਪੜ੍ਹ ਲਿਖ ਕੇ ਅਸੀਂ ਬੜਾ ਕੁਛ ਬਣ ਸਕਦੇ ਹਾਂ, ਡਾਕਟਰ ਬਣ ਸਕਦੇ ਹਾਂ ਜਾਂ ਵਕਾਲਤ ਕਰਕੇ ਕੁਛ ਵੀ ਕਰ ਸਕਦੇ ਹਾਂ। ਪਰ ਜਿਹੜੀ ਸ਼ਾਇਰੀ ਆ ਇਹ ਕੁਦਰਤ ਚੁਣਦੀ ਆ, ਔਰ ਸ਼ਾਇਰ ਹੋਣਾ ਕੁਦਰਤ ਦੇ ਵੱਸ ਹੈ, ਬੰਦੇ ਦੇ ਵੱਸ ਹੈ ਨਹੀਂ। ਬਾਕੀ ਲਿਖਣ ਦੀ ਗੱਲ ਇਸ ਤਰ੍ਹਾਂ ਸੀ ਵੀ +1 +2 ਦੇ ਵਿੱਚ ਇਲੈਕਟਿਵ ਪੰਜਾਬੀ ਪੜ੍ਹਦੇ ਹਾਂ। ਮੈਂ ਡਾਕਟਰ ਜਗਤਾਰ ਜੀ ਤੇ ਸੁਰਜੀਤ ਪਾਤਰ ਜੀ ਇਲੈਕਟਿਵ ਪੰਜਾਬੀ ਦੇ ਵਿੱਚ ਕੁਛ ਜਿਹੜੇ ਹੈਗੇ ਆ, ਜਿਹੜੇ ਸਾਡੇ ਵਧੀਆ ਗਜ਼ਲ ਗੋ ਆ ਜਾਂ ਕਵਿਤਾ ਨਾਲ ਜੋ ਵੀ ਹੈਗੇ ਉਹਨਾਂ ਨੂੰ ਪੜ੍ਹਦੇ ਫਿਰ ਏਦਾਂ ਕਰਕੇ ਮੈਨੂੰ ਵੀ ਥੋੜਾ ਬਹੁਤ ਅੰਦਰ ਕਿਤੇ ਨਾ ਕਿਤੇ ਏਦਾਂ ਹੋਇਆ ਵੀ ਕਿਤੇ ਨਾ ਕਿਤੇ ਲਿਖਣ ਦੀ ਕੋਸ਼ਿਸ਼ ਸ਼ੁਰੂ ਹੋ ਗਈ। ਪਹਿਲਾਂ ਮੈਂ ਗੀਤ ਲਿਖੇ, ਪੰਜਾਬੀ ਗੀਤ, ਰਿਕਾਰਡ ਤਾਂ ਕੋਈ ਨਹੀਂ ਹੋਇਆ ਗੀਤ ਜੀ, ਪਰ ਵੈਸੇ ਹੀ ਜੀ ਹੌਲੀ ਹੌਲੀ ਕਰਦੇ ਤੇ ਕਿਤਾਬਾਂ ਪੜ੍ਹਦੇ ਤੇ ਲਿਖਣ ਵੱਲ ਨੂੰ ਹੋ ਗਏ। 2017 ਦੇ ਵਿੱਚ ਮੈਂ ਗਜ਼ਲ ਕਹਿਣੀ ਸ਼ੁਰੂ ਕੀਤੀ ਸੀਗੀ ਜੀ। ਜੀ ਜੀ। ਮਨਦੀਪ ਜੀ, ਅਕਸਰ ਸਕੂਲਾਂ ਦੇ ਵਿੱਚੋਂ ਜਾਂ ਕਾਲਜ ਦੇ ਵਿੱਚੋਂ, ਯੂਨੀਵਰਸਿਟੀਆਂ ਦੇ ਵਿੱਚੋਂ ਆਪਾਂ ਅਕਸਰ ਸੋਚਦੇ ਹਾਂ ਕਿ ਕੋਈ ਬੰਦਾ ਜਦੋਂ ਪੜ੍ਹਦਾ ਲਿਖਦਾ ਲੈਕਚਰ ਸੁਣਦਾ ਹੈ ਤਾਂ ਉਹਨੂੰ ਚਿੰਨ੍ਹ ਲੱਗਦੀ ਆ ਕਿ ਮੈਂ ਗਾਉਣਾ ਹੈ ਜਾਂ ਮੈਂ ਲਿਖਣਾ ਹੈ। ਤੁਸੀਂ ਦੱਸਿਆ ਕਿ ਮੈਂ 12ਵੀਂ ਕਲਾਸ ਦੇ ਵਿੱਚ ਜਦੋਂ ਆਪਾਂ ਸਾਹਿਤ ਦੇ ਨਾਲ ਜੁੜਦੇ ਹਾਂ ਤੇ ਤੁਸੀਂ ਸ਼ਾਇਰਾਂ ਨੂੰ, ਗਜ਼ਲ ਗੋਆਂ ਨੂੰ ਪੜ੍ਹਿਆ ਹੈ ਨਾ, ਤੇ ਤੁਹਾਨੂੰ ਲੱਗਿਆ ਕਿ ਹਾਂ ਮੈਂ ਲਿਖ ਸਕਦਾ ਹੈ। ਸੋ ਕਦੇ ਮੁਤਾਸਿਰ ਹੋਏ ਹੋ ਕਿਸੇ ਖਾਸ ਸ਼ਖਸੀਅਤ ਤੋਂ ਕਿ ਹਾਂ ਬੜਾ ਅੱਛਾ ਲਿਖਦੇ ਆ ਤੇ ਕਿਉਂ ਨਾ ਮੇਰੇ ਵਿੱਚ ਵੀ ਉਹ ਰੰਗ ਆ ਜਾਵੇ? ਕਿਉਂਕਿ ਇੰਸਪਾਇਰ ਅਸੀਂ ਕਿਸੇ ਨਾ ਕਿਸੇ ਤੋਂ ਹੋ ਹੀ ਜਾਂਦੇ ਹੁੰਦੇ ਆ। ਏਦਾਂ ਜੀ ਕਿ ਮੈਂ ਕਿਸੇ ਖਾਸ ਨੂੰ ਤਾਂ ਅਜੇ ਤੱਕ ਨਾ ਮੈਨੂੰ ਕੋਈ ਲਿਖਿਆ ਵੇ ਮੈਂ ਕਿਸੇ ਖਾਸ ਤੋਂ, ਪਰ ਮੈਨੂੰ ਜੋ ਵੀ ਕਿਸੇ ਦਾ ਲਿਖਿਆ ਵਧੀਆ ਲੱਗਦਾ ਉਹ ਮੇਰੇ ਅੰਦਰ ਜ਼ਰੂਰ ਉਤਰ ਜਾਂਦਾ। ਵਾਹ ਜੀ ਵਾਹ। ਫਿਰ ਉਹਦੇ ਨਾਲ ਮੈਂ ਕੋਸ਼ਿਸ਼ ਨਹੀਂ ਕਰਦਾ ਹੈ ਕਿ ਮੈਂ ਓਦਾਂ ਦਾ ਲਿਖਾਂ, ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੈਂ ਇਸ ਤੋਂ ਵਧੀਆ ਕੁਛ ਸੋਚਾਂ। ਔਰ ਜੇ ਸਾਡੀ ਸੋਚ ਨਿਖਰਦੀ ਜਾਏਗੀ ਤਾਂ ਸਾਨੂੰ ਕੁਦਰਤੀ ਗੱਲ ਆ ਵੀ ਲਿਖਣ ਦੇ ਵਿੱਚ ਵੀ ਨਿਖਾਰ ਆਉਂਦਾ ਜਾਂਦਾ ਬੰਦੇ ਦੀ। ਔਰ ਬਾਕੀ ਜਿਹੜੀ ਗਜ਼ਲ ਦੇ ਵਿੱਚ ਬਹਿਰਬੰਦੀ ਦੀ ਗੱਲ ਆ ਉਹ ਮੈਂ ਪਹਿਲਾਂ ਤੁਹਾਨੂੰ ਕਦੇ ਕਹਿਣਾ ਭੁੱਲ ਗਿਆ ਕਿ ਜਿਹੜੀ ਬਹਿਰਬੰਦਿਸ਼ ਆ ਗਜ਼ਲ ਬਾਰੇ, ਕਿ ਗਜ਼ਲ ਬਹਿਰ ਤੋਂ ਬਿਨਾਂ ਗਜ਼ਲ ਤਾਂ ਹੈ ਹੀ ਨਹੀਂ ਨਾ। ਖਿਆਲ, ਕਵਿਤਾ, ਮਤਲਬ ਜਿਹੜੇ ਖਿਆਲ ਆ ਇਹੀ ਜਨਮ ਦਿੰਦੇ ਆ ਕਵਿਤਾ ਨੂੰ ਔਰ ਗਜ਼ਲ ਨੂੰ। ਪਰ ਗਜ਼ਲ ਦੇ ਸ਼ੇਰ ਜਿਹੜੇ ਆ ਉਹ ਬਹਿਰਬੰਦੀ ਸਿੱਖੀ ਮੈਂ ਸਾਡੇ ਉਸਤਾਦ ਜੀ ਸੁਖਦੇਵ ਸਿੰਘ ਅਰਮਾਨ ਜੀ ਤੋਂ, ਤੇ ਉਹਨਾਂ ਤੋਂ ਸਿੱਖ ਕੇ ਫਿਰ ਮੈਂ ਮਤਲਬ ਉਹ ਵੀ ਤੁਸੀਂ ਗੱਲ ਜਿਹੜੀ ਜਿੱਦਾਂ ਤੁਸੀਂ ਪਹਿਲਾਂ ਕਿਹਾ ਸੀਗਾ ਨਾ ਕਿ ਜਿਹੜੀ ਸ਼ਾਇਰੀ ਮੇਨ ਤਾਂ ਖਿਆਲ ਦੇ ਬੁਨਿਆਦ ਇਹਦੀ ਜਿਹੜੀ ਹੈਗੀ ਸ਼ਾਇਰੀ ਦੀ ਉਹ ਖਿਆਲ ਆ। ਖਿਆਲ ਕਿਸੇ ਤੋਂ ਲੈ ਨਹੀਂ ਜਾਂਦੇ, ਖਿਆਲ ਨੂੰ ਬੰਨਣ ਦਾ ਤਰੀਕਾ ਜ਼ਰੂਰ ਆ ਜਾਂਦਾ
ਪਰ ਜੋ ਖਿਆਲ ਆ ਉਹ ਕੁਦਰਤ ਦੀ ਦੇਣੀ ਹੈ। ਜੀ ਬਿਲਕੁਲ ਜੀ। ਮਨਦੀਪ ਜੀ, ਸ਼ੁਰੂਆਤੀ ਦਿਨਾਂ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਗੀਤ ਵੀ ਲਿਖੇ, ਤੇ ਇੱਕ ਜੇ ਗੀਤ ਕੋਈ ਯਾਦ ਆ ਤਾਂ ਫਿਰ ਸ਼ੁਰੂਆਤ ਕਰਦੇ ਹਾਂ ਆਪਾਂ, ਭਾਵੇਂ ਇੱਕ ਪੈਰਾ ਹੀ ਹੋਵੇ। ਜੀ ਇੱਕ ਗੀਤ, ਹਾਂਜੀ ਮੈਂ ਤੁਹਾਨੂੰ ਇੱਕ ਸਥਾਈ ਮੈਨੂੰ ਯਾਦ ਆ, ਪਰ ਕਿਉਂਕਿ ਗੀਤ ਦਾ ਸ਼ੁਰੂਆਤੀ ਦੌਰ ਸੀਗਾ, ਇੱਕ ਮੈਨੂੰ ਸਥਾਈ ਯਾਦ ਆ ਬਸ। ਜ਼ਰੂਰ ਜੀ। ਕਿ ਗੀਤ ਦਾ ਸਥਾਈ ਸੀਗਾ ਕਿ ਇੰਨਾ ਤੇਰੀ ਜ਼ਿੰਦਗੀ ਚੋਂ ਦੂਰ ਚਲਾ ਜਾਵਾਂਗਾ, ਇੰਨਾ ਤੇਰੀ ਜ਼ਿੰਦਗੀ ਚੋਂ ਦੂਰ ਚਲਾ ਜਾਵਾਂਗਾ, ਯਾਦ ਵੀ ਕਰੇਂਗੀ ਤਾਂ ਵੀ ਯਾਦ ਨਹੀਂ ਆਵਾਂਗਾ, ਇੰਨਾ ਤੇਰੀ ਜ਼ਿੰਦਗੀ ਚੋਂ ਦੂਰ ਚਲਾ ਜਾਵਾਂਗਾ, ਯਾਦ ਵੀ ਕਰੇਂਗੀ ਤਾਂ ਵੀ ਯਾਦ ਨਹੀਂ ਆਵਾਂਗਾ। ਜੀ ਇੰਨਾ ਕੀ ਯਾਦ ਆ ਮੈਨੂੰ ਲੱਗੀ। ਕਿਆ ਬਾਤ ਆ ਮਨਦੀਪ ਜੀ। ਮੈਂ ਅਕਸਰ ਤੁਹਾਨੂੰ ਮੁਸ਼ਾਇਰਿਆਂ ਦੇ ਵਿੱਚ, ਤਰੰਨੁਮ ਦੇ ਵਿੱਚ ਆਪਣੀਆਂ ਗਜ਼ਲਾਂ ਨੂੰ ਗਾਉਂਦੇ ਦੇਖਿਆ, ਤੇ ਤੁਹਾਨੂੰ ਮੈਂ ਮੁਸ਼ਾਇਰੇ ਲੁੱਟਦੇ ਵੀ ਦੇਖਿਆ। ਤੇ ਬੜਾ ਤੁਹਾਡਾ ਅੰਦਾਜ਼ ਬੜਾ ਖੂਬਸੂਰਤ ਆ, ਲਹਿਜ਼ਾ ਬਾ ਕਮਾਲ ਆ। ਕਿਉਂਕਿ ਜੇ ਮੈਂ ਅੱਜ ਦੇ ਟਾਈਮ ਦੀ ਗੱਲ ਕਰਾਂ ਤੇ ਅੱਜ ਵੀ ਉਹ ਸਰੋਤੇ ਹੈਗੇ ਆ, ਉਸ ਟੇਸਟ ਦੇ ਲੋਕ ਹੈਗੇ ਆ ਜਿਹੜੇ ਮੁਸ਼ਾਇਰਿਆਂ ਦੇ ਵਿੱਚ ਬੈਠ ਕੇ ਸੁਣਦੇ ਆ ਤੇ ਆਨੰਦ ਲੈਂਦੇ ਆ। ਜੀ ਸਹੀ ਕਿਹਾ ਜੀ। ਪਰ ਉਹਦੇ ਲਈ ਚੰਗਾ ਪਰੋਸਿਆ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ, ਤੇ ਮੈਨੂੰ ਬੜੀ ਖੁਸ਼ੀ ਆ ਕਿ ਤੁਸੀਂ ਨੌਜਵਾਨ ਲੋਕਾਂ ਦੇ ਦਿਲਾਂ ਦੀ ਧੜਕਣੋਂ ਤੁਹਾਨੂੰ ਨੌਜਵਾਨ ਵਰਗ ਜਿਹੜਾ ਪਸੰਦ ਕਰਦਾ, ਸੁਣਦਾ। ਕਿਉਂਕਿ ਜੇ ਮਾਰਕੀਟ ਦੇ ਵਿੱਚ ਚੰਗੀਆਂ ਚੀਜ਼ਾਂ ਜਾਂ ਆਪਣੇ ਇਸ ਖੇਤਰ ਦੇ ਵਿੱਚ ਚੰਗੇ ਲੋਕ ਗਾਉਣ ਵਾਲੇ ਜਾਂ ਲਿਖਣ ਵਾਲੇ ਹੈਗੇ ਆ, ਤਾਂ ਮੇਰੇ ਹਿਸਾਬ ਦੇ ਨਾਲ ਜਿਹੜੇ ਲੋਕ ਇਸ ਟੇਸਟ ਨੂੰ ਪਸੰਦ ਕਰਦੇ ਆ ਉਹ ਖੁਦ ਵੀ ਫੋਲੋ ਕਰਦੇ ਉਹ ਚੀਜ਼ਾਂ ਨੂੰ। ਜੀ ਜੀ। ਸੋ ਮਨਦੀਪ ਜੀ, ਕਦੇ ਕੋਈ ਕਿਤਾਬ ਬਾਰੇ ਸੋਚਿਆ ਹੋਵੇ ਕਿ ਆਪਣੀਆਂ ਲਿਖੀਆਂ ਹੋਈਆਂ ਚੀਜ਼ਾਂ ਨੂੰ ਇੱਕ ਕਿਤਾਬ ਦੇ ਵਿੱਚ ਰੱਖਿਆ ਜਾਵੇ, ਕਦੇ ਸੋਚਿਆ? ਜੀ ਸੋਚਿਆ ਤਾਂ ਜ਼ਰੂਰ ਹੋਇਆ, ਪਰ ਫਿਲਹਾਲ ਹਲੇ ਅਜੇ ਤੱਕ ਮੇਰੇ ਕੋਲ ਨਾ ਕਿਤਾਬ ਵਾਲਾ ਮੈਟਰ ਨਹੀਂ ਮੈਨੂੰ ਹੈਗਾ। ਮੈਨੂੰ ਲੱਗਦਾ ਕਿ ਉਹ ਜੋ ਜਿਹਨੂੰ ਕਿਤਾਬ ਦੇ ਰੂਪ ਚ ਲਿਆਂਦਾ ਜਾਵੇ ਉਦਾਂ ਦਾ ਕੁਛ ਹਲੇ ਲਿਖਣ ਦੇ ਮਤਲਬ ਮੈਨੂੰ ਲੱਗਦਾ ਕਿ ਹਲੇ ਉਹ ਦੌਰ ਮੇਰੇ ਲਈ ਹਲੇ ਆਊਗਾ, ਅੱਗੇ ਆ ਹਲੇ ਉਹ। ਜੀ ਮੇਰੀ ਆਪਣੀ ਸੋਚ ਆ ਮੈਨੂੰ, ਪਰ ਮੇਰੇ ਜਿਹੜੇ ਚਾਹਣ ਵਾਲੇ ਹੈਗੇ ਆ, ਮੇਰੇ ਪੜ੍ਹਨ ਸੁਣਨ ਵਾਲੇ ਜੋ ਵੀ ਸਭ ਮੈਨੂੰ ਕਈ ਵਾਰੀ ਕਹਿ ਚੁੱਕੇ ਨੇ ਕਿ ਤੁਸੀਂ ਕਿਤਾਬ ਦਾ ਕੋਈ ਕਰੋ। ਜੀ। ਤੇ ਫਿਲਹਾਲ ਦੇਖਦੇ ਆ ਜੀ, ਕੁਛ ਨਾ ਕੁਛ ਸੋਚਦਾ ਪਿਆ ਹਲੇ। ਜੀ ਬਿਲਕੁਲ ਜੀ। ਮਨਦੀਪ ਜੀ, ਅਸੀਂ ਇਹ ਗੱਲ ਕਾਫੀ ਮੇਰੇ ਹਿਸਾਬ ਦੇ ਨਾਲ ਦਹਾਕਿਆਂ ਤੋਂ ਸੁਣ ਰਹੇ ਹਾਂ ਕਿ ਇੱਕ ਫਨਕਾਰ ਜਿੰਨੀ ਦੇਰ ਤੱਕ ਜਿਉਂਦਾ ਏ ਤੇ ਨਜ਼ਰ ਅੰਦਾਜ਼ ਜ਼ਰੂਰ ਹੁੰਦਾ ਏ, ਖਾਸ ਤੌਰ 'ਤੇ ਉਹਨਾਂ ਸੰਸਥਾਵਾਂ ਤੋਂ, ਉਹਨਾਂ ਲੋਕਾਂ ਤੋਂ ਜਿਹੜੇ ਲੋਕ ਬਾਅਦ ਵਿੱਚ ਉਹਨਾਂ ਦੇ ਨਾਮ 'ਤੇ ਮੇਲੇ ਲਵਾਉਂਦੇ ਆ, ਹੈ ਨਾ। ਸੋ ਤੁਹਾਨੂੰ ਲੱਗਦਾ ਕਿ ਇੱਕ ਸ਼ਾਇਰ ਦੇ, ਇੱਕ ਫਨਕਾਰ ਦੇ, ਇੱਕ ਕਲਾਕਾਰ ਦੇ ਜਿਉਂਦੇ ਜੀ ਉਹਦੀ ਬਕਾਇਦਾ ਉਹਦੀ ਕਲਾ ਦਾ ਕਦਰ ਜਾਂ ਫਿਰ ਉਹਨੂੰ ਬਕਾਇਦਾ ਕਿਸੇ ਚੀਜ਼ ਦੀ ਸਹਾਇਤਾ ਜਿਹੜੀ ਉਹ ਮਿਲਣੀ ਚਾਹੀਦੀ ਹੈ? ਦੇਖੋ ਜੀ, ਗੱਲ ਹੈ ਇਸ ਤਰ੍ਹਾਂ ਵੀ ਹੈ ਤਾਂ ਜਿਹੜੀ ਗੱਲ ਤੁਸੀਂ ਕਹੀ ਹੈ ਬਿਲਕੁਲ ਸੱਚੀ ਆ ਵੀ ਜਿੰਨਾ ਆਪਾਂ ਹੁਣ ਤੱਕ ਦੇਖਦੇ ਆਏ ਆ, ਜਿਹੜਾ ਕੋਈ ਵਧੀਆ ਲਿਖਣ ਵਾਲਾ ਜਾਂ ਕੋਈ ਲਿਖਣ ਵਾਲੇ ਦੀ ਗੱਲ ਕਰ ਲਈਏ ਉਹੀ ਗੱਲ ਤਾਂ ਵਧੀਆ, ਕਿਉਂਕਿ ਜਿਹੜੇ ਗਾਉਣ ਵਾਲੇ ਉਹਨਾਂ ਨੂੰ ਤਾਂ ਮਕਬੂਲੀਅਤ ਜਿਉਂਦੇ ਜੀ ਮਿਲ ਜਾਂਦੀ ਆ। ਪਰ ਜਿਹੜੇ ਲਿਖਣ ਵਾਲੇ ਸਾਡੇ ਰਾਈਟਰ ਲੋਕ ਹੈਗੇ ਨੇ, ਉਹਨਾਂ ਦਾ ਤਾਂ ਉਹਨਾਂ ਦੀ ਜਿਹੜੀ ਔਲਾਦ ਆ ਉਹਨਾਂ ਨੂੰ ਹੀ ਮਤਲਬ ਉਹਦਾ ਕੋਈ ਬੈਨੀਫਿਟ ਹੁੰਦਾ। ਜਿਹੜਾ ਕੋਈ ਲਿਖਿਆ ਉਹਨਾਂ ਨੂੰ ਤਾਂ ਉਹ ਆਪਣੇ ਉਹੀ ਜੋ ਜਿੱਦਾਂ ਦਾ ਜ਼ਿੰਦਗੀ ਜੀਂਦੇ ਉਦਾਂ ਦੇ ਚ ਲੰਘ ਜਾਂਦੇ ਆ। ਜੀ ਮਨਦੀਪ ਜੀ, ਜਿਵੇਂ ਤੁਸੀਂ ਨੌਜਵਾਨ ਲੋਕਾਂ ਦੇ ਵਿੱਚ, ਕੁੜੀਆਂ ਮੁੰਡਿਆਂ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ ਜਾਂਦੇ ਹੋ ਮੁਸ਼ਾਇਰਿਆਂ 'ਤੇ, ਅਤੇ ਉਹਨਾਂ ਨੂੰ ਆਪਣੀ ਇੰਨੀ ਮਿੱਠੀ ਆਵਾਜ਼ ਦੇ ਵਿੱਚ ਕੁਝ ਨਾ ਕੁਝ ਸੁਣਾਉਂਦੇ ਹੋ, ਅਤੇ ਕਦੇ ਤੁਹਾਨੂੰ ਲੱਗਿਆ ਕਿ ਇੱਕ ਸ਼ਾਇਰ ਦੇ ਲਈ ਇੰਨਾ ਹੀ ਕੁਛ ਬਹੁਤ ਆ, ਇੱਕ ਵਾਹ ਵਾਹ, ਇੱਕ ਤਾੜੀਆਂ, ਜਾਂ ਕਹਿ ਦੇਣਾ ਕਿ ਕਿਆ ਬਾਤ ਆ, ਬਹੁਤ ਖੂਬ, ਜਾਂ ਇਸ ਤੋਂ ਬਿਨਾਂ ਵੀ ਸ਼ਾਇਰ ਦੀਆਂ ਜ਼ਰੂਰਤਾਂ ਹੁੰਦੀਆਂ ਹੈ? ਜੀ ਜ਼ਰੂਰਤਾਂ ਤਾਂ ਹੁੰਦੀਆਂ ਨੇ ਸ਼ਾਇਰ ਦੀਆਂ, ਪਰ ਜੇ ਆਪਾਂ ਦੇਖਿਆ ਜਾਵੇ ਕਿ ਸਾਡੇ ਕਿਸੇ ਮਿਸਰੇ ਤੇ ਜਾਂ ਕਿਸੇ ਸ਼ੇਰ ਤੇ ਸਾਨੂੰ ਵਾਹ ਵਾਹੀ ਮਿਲ ਜਾਂਦੀ ਆ, ਤਾਂ ਸਾਡੀ ਇੱਕ ਰਾਈਟਰ ਦੀ ਜਾਂ ਇੱਕ ਲੇਖਕ ਦੀ ਰੂਹ ਦੀ ਖੁਰਾਕ ਤਾਂ ਉਹੀ ਚੀਜ਼ ਆ ਵੀ ਉਹਦਾ ਜੋ ਲਿਖਿਆ ਹੈ ਉਹਨੂੰ ਲੋਕੀ ਪਸੰਦ ਕਰ ਲੈਣ। ਬਾਕੀ ਜੋ ਸ਼ਾਇਰੀ ਆ, ਜਦੋਂ ਅਸੀਂ ਸ਼ਾਇਰੀ ਨਾਲ ਆਪਣੇ ਕਿੱਤੇ ਵਜੋਂ ਇਹਨੂੰ ਵਰਤਣ ਲੱਗ ਜਾਂਦੇ ਆ ਤਾਂ ਮੇਰੇ ਖਿਆਲ ਆ ਵੀ ਕਿਤੇ ਜਾ ਕੇ ਉਸਦਾ ਰੰਗ ਫਿੱਕਾ ਪੈਣ ਲੱਗ ਜਾਂਦਾ। ਤੇ ਕਿਉਂਕਿ ਸ਼ਾਇਰੀ ਹੈ ਜਿਹੜੀ
ਸ਼ਾਇਰੀ ਤਾਂ ਤਕਰੀਬਨ ਸਾਡੇ ਰੂਹ ਦੀ ਖੁਰਾਕ ਆ, ਔਰ ਸਾਡੀ ਰੂਹ ਦੀ ਖੁਰਾਕ ਆ ਲਿਖਣ ਵਾਲਿਆਂ ਦੀ ਤੇ ਸੁਣਨ ਵਾਲਿਆਂ ਦੀ ਵੀ ਆ, ਪੜ੍ਹਨ ਵਾਲਿਆਂ ਦੀ ਵੀ ਆ। ਬਿਲਕੁਲ ਜੀ। ਤੇ ਜੇ ਅਸੀਂ ਇਹਨੂੰ ਕਹੀਏ ਵੀ ਆਪਾਂ ਮਤਲਬ ਉਹਦੇ ਆਪਣੇ, ਜਿਵੇਂ ਪਹਿਲਾਂ ਗੱਲ ਕੀਤੀ ਕਿ ਆਪਣੇ ਕਿੱਤੇ ਦੇ ਤੌਰ ਤੇ ਵਰਤ ਲਈਏ, ਤਾਂ ਮੇਰੇ ਖਿਆਲ 'ਚ ਵੀ ਰੰਗ ਫਿੱਕਾ ਪੈ ਜਾਂਦਾ। ਜੀ ਬਿਲਕੁਲ ਜੀ। ਮਨਦੀਪ ਜੀ, ਗੱਲਾਂ ਬਾਤਾਂ ਦੇ ਨਾਲ ਨਾਲ ਮੈਂ ਚਾਹੁੰਦੀ ਹਾਂ ਕਿ ਸਰੋਤੇ ਜਿਹੜੇ ਰੇਡੀਓ ਦੇ ਰਾਹੀਂ, ਪੰਜਾਬੀ ਰੇਡੀਓ USA ਦੇ ਰਾਹੀਂ ਤੁਹਾਡੀ ਆਵਾਜ਼ ਸੁਣ ਰਹੇ ਆ, ਅਤੇ ਫਿਰ ਇੱਕ ਮੇਰੀ ਪਸੰਦੀਦਾ ਇੱਕ ਤੁਹਾਡੀ ਬੜੀ ਪਿਆਰੀ ਗਜ਼ਲ ਆ, ਨਾ ਆਵੇ ਨੀਂਦ ਰਾਤਾਂ ਨੂੰ, ਅਤੇ ਤਰੰਨੁਮ ਦੇ ਵਿੱਚ ਹੋ ਜਾਵੇ ਤਾਂ ਮੇਰੀ ਖੁਸ਼ਕਿਸਮਤੀ ਆ। ਜੀ ਮੈਂ ਕੋਸ਼ਿਸ਼ ਕਰਦਾ। ਜੀ ਬਿਲਕੁਲ ਜੀ। ਨਾ ਆਵੇ ਨੀਂਦ ਰਾਤਾਂ ਨੂੰ, ਤੜਪਦਾ ਕੀ ਕਰੇ ਕੋਈ, ਨਾ ਆਵੇ ਨੀਂਦ ਰਾਤਾਂ ਨੂੰ, ਤੜਪਦਾ ਕੀ ਕਰੇ ਕੋਈ, ਰਹੇ ਨੈਣਾਂ 'ਚ ਜੋ ਪੈਂਦੀ, ਰੜਕਦਾ ਕੀ ਕਰੇ ਕੋਈ, ਨਾ ਆਵੇ ਨੀਂਦ ਰਾਤਾਂ ਨੂੰ, ਤੜਪਦਾ ਕੀ ਕਰੇ ਕੋਈ, ਮੁਸਾਫਿਰ ਟਿਕਾਣੇ ਤੇ ਕਦੋਂ ਮੈਨੂੰ ਲੈ ਜਾਏਗੀ, ਮੁਸਾਫਿਰ ਟਿਕਾਣੇ ਤੇ ਕਦੋਂ ਮੈਨੂੰ ਲੈ ਜਾਏਗੀ, ਖਿਆਲੀ ਜੋ ਰਹੇ ਘੁੰਮਦੀ, ਸੜਕ ਦਾ ਕੀ ਕਰੇ ਕੋਈ, ਨਾ ਆਵੇ ਨੀਂਦ ਰਾਤਾਂ ਨੂੰ, ਤੜਪਦਾ ਕੀ ਕਰੇ ਕੋਈ, ਕਦੇ ਤਾਂ ਰੇਤ ਹੈ ਤਪਦੀ, ਕਦੇ ਜਲਦੀ ਤਰ੍ਹਾਂ ਸ਼ੀਤਲ, ਕਦੇ ਤਾਂ ਰੇਤ ਹੈ ਤਪਦੀ, ਕਦੇ ਜਲਦੀ ਤਰ੍ਹਾਂ ਸ਼ੀਤਲ, ਜਦੋਂ ਹੋਵੇ ਸੁਬਹ ਪੱਥਰ ਕੜਕਦਾ ਕੀ ਕਰੇ ਕੋਈ, ਨਾ ਆਵੇ ਨੀਂਦ ਰਾਤਾਂ ਨੂੰ, ਤੜਪਦਾ ਕੀ ਕਰੇ ਕੋਈ, ਪਤਾ ਵੀ ਏ ਕਿ ਹੁਣ ਉਸਨੇ ਕਦੇ ਮਨਦੀਪ ਨਹੀਂ ਆਉਣਾ, ਪਤਾ ਵੀ ਏ ਕਿ ਹੁਣ ਉਸਨੇ ਕਦੇ ਮਨਦੀਪ ਨਹੀਂ ਆਉਣਾ, ਹਵਾ ਦੇ ਨਾਲ ਜੋ ਹੋਵੇ ਖੜਕਦਾ ਕੀ ਕਰੇ ਕੋਈ, ਨਾ ਆਵੇ ਨੀਂਦ ਰਾਤਾਂ ਨੂੰ, ਤੜਪਦਾ ਕੀ ਕਰੇ ਕੋਈ, ਤੜਪਦਾ ਕੀ ਕਰੇ ਕੋਈ। ਸ਼ੁਕਰੀਆ। ਵਾਹ ਜੀ ਵਾਹ, ਮਨਦੀਪ ਜੀ ਕਮਾਲ ਕਰਤੀ, ਕਿਸੇ ਹੋਰ ਹੀ ਦੁਨੀਆ ਦੇ ਵਿੱਚ ਚਲੀ ਗਈ ਸੀ ਮੈਂ। ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਅੱਛਾ ਮਨਦੀਪ ਜੀ, ਹਰ ਇੱਕ ਸ਼ਾਇਰ ਦੇ ਕੋਲ ਨਾ ਕੋਈ ਨਾ ਕੋਈ ਇੱਕ ਯਾਦ ਜ਼ਰੂਰ ਹੁੰਦੀ ਆ, ਜਿਹੜੀ ਉਹ ਯਾਦ ਕਰਦਾ ਤਾਂ ਉਹਨੂੰ ਸਕੂਨ ਮਿਲਦਾ, ਜਾਂ ਹਾਸਾ ਆਉਂਦਾ, ਜਾਂ ਹੋਰ ਤਰੀਕੇ ਦਾ ਮਹਿਸੂਸ ਹੁੰਦਾ। ਕਦੇ ਕਈ ਮੁਸ਼ਾਇਰੇ ਦੇ ਦੌਰਾਨ ਕਦੇ ਹੋਇਆ ਕੁਛ ਐਵੇਂ ਦਾ ਦਿਲਚਸਪ ਵਾਕਿਆ ਕਿ ਉਹ ਅਕਸਰ ਯਾਦ ਕਰਦੇ ਹੋ?
ਹਮ, ਜੀ ਤਕਰੀਬਨ ਕੁਛ ਨਾ ਕੁਛ ਹੋ ਹੀ ਜਾਂਦਾ ਜੀ ਜਦੋਂ ਕਿਤੇ ਚਾਹੀਦਾ। ਕੋਈ ਖਾਸ ਗੱਲ ਸਾਂਝੀ ਕਰਨਾ ਚਾਹੁੰਦੇ ਹੋਵੋ ਤਾਂ ਤੁਸੀਂ ਕਰ ਸਕਦੇ ਹੋ। ਨਹੀਂ ਫਿਲਹਾਲ ਕੁਛ ਏਦਾਂ ਦਾ ਤਾਂ ਹੈ ਨਹੀਂ, ਬਸ ਛੋਟੀ ਮੋਟੀ ਗੱਲਾਂ ਜੋ ਹੁੰਦੀਆਂ ਨੇ ਕੋਈ ਯਾਰ ਦੋਸਤ ਸਭ ਬੈਠੇ ਉੱਥੇ ਹੋ ਹੀ ਜਾਂਦੀਆਂ ਉਹਨਾਂ ਦੇ ਵਿੱਚ। ਬਿਲਕੁਲ ਜੀ, ਬਿਲਕੁਲ ਜੀ। ਜੀ ਸੋ ਮਨਦੀਪ ਜੀ, ਬਹੁਤ ਬਹੁਤ ਮੈਂ ਧੰਨਵਾਦ ਕਰਦੀ ਹਾਂ ਤੁਹਾਡਾ। ਅਤੇ ਮੈਂ ਇੱਕ ਹੋਰ ਤੁਹਾਨੂੰ ਰਿਕੁਐਸਟ ਕਰੂੰਗੀ ਕਿ ਕੋਈ ਹੋਰ ਗਜ਼ਲ ਜਿਹੜੀ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਲਿਖੀ ਹੋਵੇ ਜਾਂ ਲਿਖ ਰਹੇ ਹੋਵੋ, ਥੋੜ੍ਹੀ ਜਿਹੀ ਫਰੈਸ਼ ਹੋਵੇ, ਤਾਂ ਉਹ ਵੀ ਤੁਸੀਂ ਸਾਂਝੀ ਕਰ ਸਕਦੇ ਹੋ ਸਾਡੇ ਨਾਲ। ਜੀ ਗਜ਼ਲ ਮੈਂ ਕੁਛ ਦਿਨ ਪਹਿਲਾਂ ਮੇਰੀ ਹੋਈ ਆ, ਹੈ ਉਰਦੂ ਗਜ਼ਲ ਆ, ਕੁਛ ਵਾਹ ਏਦਾਂ ਜੀ ਦਾ ਵਾਹ, ਕੁਛ ਹੈ ਜੀ ਤਾਂ ਬਿਲਕੁਲ ਜੀ, ਸੁਣਾ ਸਕਦੇ ਹੋ ਤੁਸੀਂ। ਜੀ ਜ਼ਰੂਰ। ਇੱਕ ਗਜ਼ਲ ਹੈ ਤਾਂ ਮੈਂ ਤੁਹਾਨੂੰ ਸੁਣਾ ਜੀ ਬਿਲਕੁਲ। ਮਤਲਬ 2-3 ਸ਼ੇਰ ਸੁਣਾ ਦਿੰਦਾ ਉਹਦੇ। ਜੀ जी गजल का मतलब है कि अपना है मगर फिर भी पराया है जरा सा, अपना है मगर फिर भी पराया है जरा सा, हिस्से में मेरे खुद का जो साया है जरा सा, हिस्से में मेरे खुद का जो साया है जरा सा, और मैंने तो इन आंखों से बहाए हैं समंदर, मैंने तो इन आंखों से बहाए हैं समंदर, इस प्यार ने तुझको तो रुलाया है जरा सा, क्या बात है, वाह बहुत खूब। इस प्यार ने तुझको तो रुलाया है जरा सा, है जिस्म यहाँ पर है मगर रूह कहीं और, है जिस्म यहाँ पर है मगर रूह कहीं और, महफिल में वो आया भी तो आया है जरा सा। क्या बात। बहुत शुक्रिया जी। और शेर दिखना कि आंखों के सभी ख्वाब यही देख के खुश हैं, आंखों के सभी ख्वाब यही देख के खुश हैं, इस दिल को कोई शख्स तो भाया है जरा सा। क्या बात, क्या बात। इस दिल को कोई शख्स तो भाया है जरा सा। और इस गजल आखिरी शेर है कि ताज्जुब है तुम्हें छोड़ के जाने की पड़ी है, ताज्जुब है तुम्हें छोड़ के जाने की पड़ी है, मैंने तो अभी प्यार जताया है जरा सा। क्या बात, क्या बात, बहुत खूब। मैंने तो अभी प्यार जताया है जरा सा। बहुत शुक्रिया। वाह जी वाह। ਮਨਦੀਪ ਜੀ, ਤੁਸੀਂ ਲਿਖਣ ਦੀ ਕਮਾਲ ਕਰਦੇ ਹੋ, ਗਾਉਣੇ ਬੜਾ ਖੂਬਸੂਰਤ ਹੋ, ਉਰਦੂ ਗਜ਼ਲ ਬੜੀ ਵਧੀਆ ਕਹਿੰਦੇ ਹੋ, ਅਤੇ ਬਿਲਕੁਲ ਬੜਾ ਕੰਪਲੀਟ ਪੈਕੇਜ ਹੋ ਤੁਸੀਂ ਸਾਡੇ ਕੋਲ, ਇਹਦਾ ਮਤਲਬ। ਨਹੀਂ ਸ਼ੁਕਰੀਆ, ਬਸ ਜੀ ਕੋਸ਼ਿਸ਼ ਕਰ ਲੈਂਦੀ ਹੈ ਥੋੜੀ ਬਹੁਤੀ, ਕਿਉਂਕਿ ਲਿਖਣ ਦੇ ਵਿੱਚ ਤੁਹਾਨੂੰ ਪਤਾ ਵੀ ਸਿਰਫ ਕੋਸ਼ਿਸ਼ ਹੀ ਆ। ਮਨਦੀਪ ਜੀ, ਤੁਹਾਨੂੰ ਲੱਗਦਾ ਕਿ ਇੱਕ ਸ਼ਾਇਰ ਦੇ ਲਈ ਸ਼ਾਇਰਾਂ ਨੂੰ ਪੜ੍ਹਨਾ ਸੁਣਨਾ ਜ਼ਰੂਰੀ ਆ, ਮੰਨਦੇ ਹੋ? ਜੀ ਜ਼ਰੂਰੀ ਆ। ਸ਼ਾਇਰਾਂ ਨੂੰ ਪੜ੍ਹਨਾ ਜਾਂ ਉਹਨਾਂ ਨੂੰ ਪੜ੍ਹਦੇ ਹੋਏ ਸੁਣਨਾ, ਉਹਦੇ ਨਾਲ ਕੀ ਹੈ ਸਾਡੀ ਮਤਲਬ ਇੱਕ ਸ਼ਾਇਰ ਨੂੰ ਤਾਂ ਇਹ ਨਾ ਵੀ ਉਹਨੂੰ ਹਰ ਜਗ੍ਹਾ ਤੋਂ ਕੁਛ ਨਾ ਕੁਛ ਲੈਂਦੇ ਰਹਿਣਾ ਚਾਹੀਦਾ। ਬਿਲਕੁਲ ਜੀ। ਹਾਂ, ਔਰ ਜੋ ਸਿੱਖਣ ਦੀ ਗੱਲ ਆ, ਇਹ ਸ਼ਾਇਰੀ ਸਿੱਖੀ ਤਾਂ ਜਾਂਦੀ ਨਹੀਂ, ਬਸ ਇਹ ਅਸੀਂ ਲੈ ਸਕਦੇ ਹਾਂ ਕਿਤੋਂ ਵੀ, ਕਿਤੇ ਖੜੇ ਹੋਈਏ ਤਾਂ ਉੱਥੇ ਦੋ ਗੱਲਾਂ ਚੱਲਦੀਆਂ ਵੀ ਉਹਨਾਂ ਚ ਕੀ ਪਤਾ ਕਿਹੜਾ ਖਿਆਲ ਸਾਡੇ ਅੰਦਰ ਆ ਜਾਣਾ। ਬਿਲਕੁਲ ਜੀ ਬਸ। ਪਰ ਬਾਕੀ ਸ਼ਾਇਰਾਂ ਨੂੰ ਪੜ੍ਹਦੇ ਸੁਣਨ ਦੀ ਗੱਲ ਇਹ ਆ ਵੀ ਉਹਨਾਂ ਦਾ ਅੰਦਾਜ਼ ਬਿਆਨ ਕੀ ਆ, ਬੋਲਣ ਦਾ, ਉਹਨਾਂ ਦਾ ਲਹਿਜਾ, ਹਰ ਚੀਜ਼ ਦਾ ਮਤਲਬ ਇੱਕ ਵੱਖਰਾ ਵੱਖਰਾ ਉਹਨਾਂ ਦਾ ਚੱਲਦਾ ਨਾ। ਜੀ ਬਿਲਕੁਲ ਜੀ। ਮਨਦੀਪ ਜੀ, ਬਹੁਤ ਬਹੁਤ ਮੈਂ ਧੰਨਵਾਦ ਕਰਦੀ ਹਾਂ ਤੁਹਾਡਾ, ਤੁਸੀਂ ਟਾਈਮ ਦਿੱਤਾ, ਸਮਾਂ ਦਿੱਤਾ। ਅਤੇ ਜਾਂਦੇ ਜਾਂਦੇ ਅਕਸਰ ਮੈਂ ਇਹ ਮੈਸੇਜ ਜ਼ਰੂਰ ਲੈਂਦੀ ਹੁੰਦੀ ਹਾਂ ਹਰ ਇੱਕ ਫਨਕਾਰ ਤੋਂ ਕਿ ਜਿਵੇਂ ਗਾਇਕੀ ਦੇ ਵਿੱਚ ਅਸੀਂ ਕਹਿ ਦਿੰਦੇ ਹਾਂ ਕਿ ਹਨੇਰੀ ਥੋੜ੍ਹੀ ਜਿਹੀ ਉਲਟੀ ਚੱਲ ਰਹੀ ਆ, ਹੈ ਨਾ। ਬੜਾ ਕੁਛ ਆ ਜਿਹੜਾ ਜਿਵੇਂ ਗਾਇਕਾਂ ਨੂੰ ਮੁੰਡੇ ਕੁੜੀਆਂ ਸਾਡੇ ਫੋਲੋ ਕਰਦੇ ਆ, ਅਤੇ ਉਹ ਚੰਗੇ ਤਰੀਕੇ ਦੇ ਨਾਲ ਫਨਕਾਰ ਆ ਜਾਂ ਕਲਾਕਾਰ ਉਹ ਆਪਣੀ ਜ਼ਿੰਮੇਵਾਰੀ ਨਹੀਂ ਦੇਖ ਰਹੇ। ਸੋ ਤੁਹਾਨੂੰ ਲੱਗਦਾ ਕਿ ਇਸ ਖੇਤਰ ਵਿੱਚ ਵੀ, ਸਾਹਿਤ ਦੇ ਖੇਤਰ ਵਿੱਚ ਜਾਂ ਸ਼ਾਇਰੀ ਦੇ ਖੇਤਰ ਦੇ ਵਿੱਚ ਵੀ, ਤੁਹਾਨੂੰ ਲੱਗਦਾ ਕਿ ਇੱਕ ਜੇ ਤੁਸੀਂ ਲਿਖਦੇ ਹੋ, ਤੁਹਾਨੂੰ ਲੋਕ ਸੁਣਦੇ ਆ, ਪੜ੍ਹਦੇ ਆ, ਤਾਂ ਤੁਹਾਡੀ ਇੱਕ ਜ਼ਿੰਮੇਵਾਰੀ ਬਣਦੀ ਆ ਕਿ ਤੁਸੀਂ ਉਹਨੂੰ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਪੇਸ਼ ਕਰਦੇ ਹੋ? ਤੁਹਾਨੂੰ ਲੱਗਦਾ ਕਿ ਇੱਕ ਸ਼ਾਇਰ ਦੀ, ਇੱਕ ਲੇਖਕ ਦੀ ਜ਼ਿੰਮੇਵਾਰੀ ਵੀ ਹੁੰਦੀ ਹੈ? ਜੀ ਬਿਲਕੁਲ। ਜਿਹੜਾ ਇੱਕ ਜੇ ਕੁਦਰਤ ਨੇ ਸਾਨੂੰ ਚੁਣਿਆ ਤਾਂ ਜੋ ਸਮਾਜਿਕ ਜੋ ਵੀ ਬੁਰਾਈਆਂ ਜਾਂ ਜੋ ਵੀ ਕੁਰੀਤੀਆਂ ਜੋ ਸਾਡੇ ਸਮਾਜ ਦੇ ਵਿੱਚ ਹੈ, ਉਹ ਸਾਨੂੰ ਉਹਨਾਂ ਨੂੰ ਇੱਕ
ਉਹ ਤੁਹਾਡੇ ਮੁੱਖ ਰੱਖ ਕੇ ਲਿਖਣਾ ਚਾਹੀਦਾ। ਹੂੰ ਪਰ ਜੋ ਸ਼ਾਇਰੀ ਆ ਉਹ ਸਿੱਧੀ ਗੱਲਬਾਤ ਨਹੀਂ ਕਰਨ ਦਾ ਹੁੰਦਾ। ਹੂੰ ਉਹ ਮਤਲਬ ਕਿ ਤੁਸੀਂ ਕਿਸੇ ਤਰੀਕਾ ਕੋਈ ਜਾਂ ਇੱਕ ਜ਼ਰੀਆ ਬਣਾ ਕੇ ਕਿਸੇ ਨੂੰ ਮਤਲਬ ਕੋਈ ਗੱਲ ਕਰਨੀ ਆ ਤਾਂ ਉਹ ਆਪਣੀ ਅੰਦਾਜ਼ ਦੇ ਵਿੱਚ ਉਸ ਬਾਰੇ ਚਰਚਾ ਕਰਨੀ ਹੈ ਜਾਂ ਆਪਣੇ ਸ਼ੇਰ ਦੇ ਵਿੱਚ ਉਸ ਦੀ ਗੱਲ ਕਰਨੀ ਆ। ਇਹ ਤੇ ਇੱਥੇ ਬੰਦੇ ਨੂੰ ਸੋਚਣਾ ਚਾਹੀਦਾ। ਬਸ ਮੈਂ ਤਾਂ ਇਹੀ ਕੋਸ਼ਿਸ਼ ਕਰਦਾ ਹੁੰਦਾ ਜੀ। ਪਰ ਜੋ ਲਿਖਣ ਵਾਲੇ ਮੈਂ ਸਾਰਿਆਂ ਨੂੰ ਵੀ ਇਹੀ ਗੱਲ ਕਹੂੰਗਾ ਕਿ ਏਦਾਂ ਹੀ ਕੋਸ਼ਿਸ਼ ਕਰਦੇ ਰਹੋ। ਜੀ 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 ਮਨਦੀਪ ਜੀ, ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਤੁਸੀਂ ਸਮਾਂ ਦਿੱਤਾ ਅਤੇ ਸਾਡੇ ਨਾਲ ਗੱਲਬਾਤ ਕੀਤੀ ਆ ਅਤੇ ਬੜੇ ਖੂਬਸੂਰਤ ਪਲ ਸੀ। ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਜਾਂਦੇ ਜਾਂਦੇ ਛੋਟੀ ਜਿਹੀ ਇੱਕ ਤਰੰਨੁਮ ਦੇ ਵਿੱਚ ਚੀਜ਼ ਹੋ ਜੇ ਫਿਰ। ਮਾਫੀ ਚਾਹੁੰਦੀ ਹਾਂ, ਕਾਫੀ ਸੁਣ ਰਹੀ ਹਾਂ ਤੁਹਾਡੇ ਤੋਂ, ਪਰ ਲਾਹਾ ਤਾਂ ਲੈਣਾ ਚਾਹੀਦਾ ਨਾ ਫਿਰ ਸਮੇਂ ਦਾ। ਜੀ ਮੈਂ ਕੋਸ਼ਿਸ਼ ਕਰਦਾ ਜੀ ਥੋੜਾ ਜਿਹਾ। ਜੀ ਬਿਲਕੁਲ। ਤਰੰਨੁਮ ਚ ਇੱਕ ਗਜ਼ਲ ਨਾ, ਛੋਟੀ ਬੈਰ ਦੀ ਗਜ਼ਲ ਆ, ਉਹਦੇ ਕੁਝ 2-4 ਸ਼ੇਰ ਮੈਂ ਤੁਹਾਨੂੰ ਬੋਲ ਦਿੰਦਾ। ਵਾਹ ਜੀ ਵਾਹ, ਜ਼ਰੂਰ ਜੀ। ਤੇ ਤਰੰਨੁਮ ਚ ਨਹੀਂ ਹੈਗੇ, ਖੈਰ ਉਹ ਕੋਈ ਗੱਲ ਨਹੀਂ। ਜੇ ਇਹਦਾ ਮਤਲਬ ਹੈ ਕਿ ਕੰਮ ਕਿਸੇ ਦਾ ਰੁਕਿਆ ਥੋੜਾ ਹੈ, ਕੰਮ ਕਿਸੇ ਦਾ ਰੁਕਿਆ ਥੋੜਾ ਹੈ, ਨਾਲ ਕਦੇ ਕੋਈ ਮੁੱਕਿਆ ਥੋੜਾ ਹੈ, ਔਰ ਤੂੰ ਤਾਂ ਸਭ ਕੁਝ ਦੇਖ ਰਿਹਾ ਹੈ, ਤੇਰੇ ਤੋਂ ਕੁਝ ਲੁਕਿਆ ਥੋੜਾ ਹੈ। ਕੀ ਬਾਤ ਹੈ, ਬਹੁਤ ਖੂਬ। ਮੈਂ ਹੀ ਰੋਣਾ ਛੱਡ ਦਿੱਤਾ ਬਸ, ਨੈਣੋਂ ਪਾਣੀ ਮੁੱਕਿਆ ਥੋੜਾ ਹੈ। ਕੀ ਬਾਤ ਹੈ। ਜ਼ਹਿਰ ਖਵਾ ਕੇ ਹੱਸਣ ਲੱਗਾ, ਆਪਾਂ ਵੀ ਫਿਰ ਤੁੱਕਿਆ ਥੋੜਾ ਹੈ। ਕੀ ਬਾਤ ਹੈ ਜੀ, ਸ਼ੁਕਰੀਆ। ਔਰ ਤਰन्नुम ਚ ਜੀ ਇੱਕ ਗਜ਼ਲ ਹੈਗੀ ਹੈ ਜੀ, ਤਾਂ ਮਤਲਬ ਤੇ ਦੋ ਸ਼ੇਰ ਮੈਂ ਤੁਹਾਨੂੰ ਸੁਣਾ ਦਿੰਦਾ ਜੀ ਜ਼ਰੂਰ। ਹਰ ਇੱਕ ਜਜ਼ਬਾ ਮੇਰੇ ਉੱਤੇ ਹੀ ਪਾਰੂ ਹੋ ਗਿਆ ਲੱਗਦਾ, ਹਰ ਇੱਕ ਜਜ਼ਬਾ ਮੇਰੇ ਉੱਤੇ ਹੀ ਪਾਰੂ ਹੋ ਗਿਆ ਲੱਗਦਾ, ਹਰ ਇੱਕ ਜਜ਼ਬਾ ਮੇਰੇ ਉੱਤੇ ਹੀ ਪਾਰੂ ਹੋ ਗਿਆ ਲੱਗਦਾ, ਮੇਰਾ ਦਿਲ ਤਾਂ ਬਗਾਵਤ ਤੇ ਉਤਾਰੂ ਹੋ ਗਿਆ ਲੱਗਦਾ। ਕੀ ਬਾਤ ਹੈ, ਬਹੁਤ ਅੱਛੇ। ਮੇਰਾ ਦਿਲ ਤਾਂ ਬਗਾਵਤ ਤੇ ਉਤਾਰੂ ਹੋ ਗਿਆ ਲੱਗਦਾ, ਨਾ ਕਰ ਚਾਰਾ ਗਰੀ ਮੇਰੀ ਉਦਾਸੀ ਨੇ ਨਹੀਂ ਜਾਣਾ, ਨਾ ਕਰ ਚਾਰਾ ਗਰੀ ਮੇਰੀ ਉਦਾਸੀ ਨੇ ਨਹੀਂ ਜਾਣਾ, ਕਿ ਮੈਨੂੰ ਤਾਂ ਰਗਾਂ ਦਾ ਖੂਨ ਮਾਰੂ ਹੋ ਗਿਆ ਲੱਗਦਾ। ਕੀ ਬਾਤ ਹੈ, ਬਹੁਤ ਅੱਛਾ। ਕਿ ਮੈਨੂੰ ਤਾਂ ਰਗਾਂ ਦਾ ਖੂਨ ਮਾਰੂ ਹੋ ਗਿਆ ਲੱਗਦਾ, ਹਰ ਇੱਕ ਜਜ਼ਬਾ ਮੇਰੇ ਉੱਤੇ ਹੀ ਪਾਰੂ ਹੋ ਗਿਆ ਲੱਗਦਾ, ਬਿਨਾ ਗਰਜ਼ੋਂ ਕੋਈ ਰਿਸ਼ਤਾ ਨਿਭਾਇਆ ਹੀ ਨਹੀਂ ਜਾਂਦਾ, ਬਿਨਾ ਗਰਜ਼ੋਂ ਕੋਈ ਰਿਸ਼ਤਾ ਨਿਭਾਇਆ ਹੀ ਨਹੀਂ ਜਾਂਦਾ, ਹਰ ਇੱਕ ਰਿਸ਼ਤਾ ਮੇਰੇ ਯਾਰੋ ਬਾਜ਼ਾਰੂ ਹੋ ਗਿਆ ਲੱਗਦਾ। ਵਾਹ ਜੀ ਵਾਹ, ਕੀ ਬਾਤ ਆ। ਹਰ ਇੱਕ ਰਿਸ਼ਤਾ ਮੇਰੇ ਯਾਰੋ ਬਾਜ਼ਾਰੂ ਹੋ ਗਿਆ ਲੱਗਦਾ, ਖਿਆਲਾਂ ਦੇ ਮਹਾਸਾਗਰ ਚੋਂ ਮੋਤੀ ਭਾਲਦਾ ਫਿਰਦਾ, ਖਿਆਲਾਂ ਦੇ ਮਹਾਸਾਗਰ ਚੋਂ ਮੋਤੀ ਭਾਲਦਾ ਫਿਰਦਾ, ਕਿਸੇ ਕਰਕੇ ਸਹੀ ਮਨਦੀਪ ਤਾਰੂ ਹੋ ਗਿਆ ਲੱਗਦਾ, ਬਹੁਤ ਅੱਛੇ, ਬਹੁਤ ਹਰ ਅੱਛੇ। ਇੱਕ ਜਜ਼ਬਾ ਮੇਰੇ ਉੱਤੇ ਹੀ ਪਾਰੂ ਹੋ ਗਿਆ ਲੱਗਦਾ, ਮੇਰਾ ਤਾਂ ਦਿਲ ਬਗਾਵਤ ਤੇ ਉਤਾਰੂ ਹੋ ਗਿਆ ਲੱਗਦਾ। ਬਹੁਤ ਸ਼ੁਕਰੀਆ ਜੀ।
ਜੀ ਮਨਦੀਪ ਜੀ, ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੁਹਾਡਾ। ਸਭ ਤੋਂ ਪਹਿਲੀ ਗੱਲ ਕਿ ਰੂਹ ਨੂੰ ਸਕੂਨ ਦੇਣ ਵਾਲੀਆਂ ਤੁਹਾਡੀਆਂ ਗੱਲਾਂ, ਗਜ਼ਲਾਂ ਅਤੇ ਤੁਹਾਡੀ ਆਵਾਜ਼। ਦੁਆ ਕਰਦੀ ਹਾਂ ਕਿ ਤੁਸੀਂ ਹਮੇਸ਼ਾ ਹੀ ਸਲਾਮਤ ਰਹੋ ਅਤੇ ਚੰਗਾ ਚੰਗਾ ਸਾਨੂੰ ਲਿਖ ਕੇ ਅਤੇ ਚੰਗਾ ਚੰਗਾ ਸੁਣਾਉਂਦੇ ਰਹੋ। ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ। ਬਹੁਤ ਸ਼ੁਕਰੀਆ ਜੀ। ਜੀ ਬਹੁਤ ਸ਼ੁਕਰੀਆ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।